ਮਾਨਤੇ ਨੇ ਜਾਂ ਹੀ ਅੱਬੇ ਅੱਗੇ ਫੌਜ ਵਿੱਚ ਭਰਤੀ ਹੋਣ ਦਾ ਜ਼ਿਕਰ ਕੀਤਾ ਤੇ ਅੱਬੇ ਨੇ ਖੁਸ਼ੀ ਨਾਲ ਮਾਨਤੇ ਨੂੰ ਭਰਤੀ ਹੋ ਜਾਵਣ ਦੀ ਇਜਾਜ਼ਤ ਦਿੱਤੀ। ਅੱਬੇ ਦਾ ਵੀ ਤੇ ਦਿਲ ਕਰਦਾ ਸੀ ਨਾ, ਜੇ ਮੇਰੇ ਘਰੋਂ ਵੀ ਕੋਈ ਨੂਰ ਪੀਰ ਦੇ ਵੇਲੇ ਸਬੂਣ ਹੱਥ ਤੇ ਤੌਲੀਆ ਮੋਢੇ ਰੱਖੇ ਤੇ ਦੰਦਾਂ ਨੂੰ ਕੂਚੀ ਮਾਰਦਾ ਬਾਹਰ ਨੂੰ ਖੂਹ ਵੱਲ ਨਹਾਵਣ ਜਾਏ। ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ ਚੌਥੀ ਕਿਸ਼ਤ। ਲਿਖਾਰੀ ਨੇ ਸਲੀਮ ਰਜ਼ਾ ਠਾਕਰ, ਆਵਾਜ਼ ਅਜਮਲ ਸਿਕੰਦਰੀ ਦੀ। ਮਾਨਤੇ ਨੂੰ ਆਪਣੇ ਪਿੰਡ ਦੇ ਫੌਜੀ ਛੁੱਟੀ ਆਉਂਦੇ ਤੇ ਛੁੱਟੀ ਕੱਟ ਕੇ ਜਾਂਦੇ ਬੜੇ ਸੋਹਣੇ ਲੱਗਦੇ ਹੁੰਦੇ ਸਨ। ਖਬਰੇ ਮਾਨਤੇ ਨੂੰ ਫੌਜੀ ਆਉਂਦੇ ਤੇ ਜਾਂਦੇ ਨਹਾਤੇ ਧੋਤੇ ਕੱਪੜਿਆਂ ਤੋਂ ਚੰਗੇ ਲੱਗਦੇ ਸਨ, ਜਾਂ ਉਹਨਾਂ ਦੇ ਹੱਥਾਂ ਤੇ ਕਾਲੀਆਂ ਵਧਰੀਆਂ ਵਾਲੀਆਂ ਘੜੀਆਂ ਸੋਹਣੀਆਂ ਲੱਗਦੀਆਂ ਸਨ, ਜਾਂ ਉਹਨਾਂ ਦੇ ਹੱਥਾਂ ਵਿੱਚ ਖਜੂਰ ਦੇ ਪੱਤਰਾਂ ਦੀਆਂ ਬਣੀਆਂ ਮਾਲਟਿਆਂ ਭਰੀਆਂ ਟੋਕਰੀਆਂ ਚੰਗੀਆਂ ਲੱਗਦੀਆਂ ਸੀ, ਜਾਂ ਹੋ ਸਕਦਾ ਹੈ ਛੁੱਟੀਆਂ ਆਏ ਹੋਏ ਫੌਜੀਆਂ ਦੇ ਕੋਲ ਤੋਂ ਲੰਘਦਿਆਂ ਮਾਨਤੇ ਨੂੰ ਇਤਰਾਂ ਦੀ ਖੁਸ਼ਬੂ ਨੇ ਫੌਜੀ ਬਣਨ ਦਾ ਚਾਲ ਆਇਆ ਹੋਵੇ, ਜਾਂ ਹੋ ਸਕਦਾ ਹੈ ਛੁੱਟੀ ਆਏ ਫੌਜੀਆਂ ਦੇ ਸੁਣਾਏ ਹੋਏ ਕਿੱਸਿਆਂ ਮਾਨਤੇ ਦੇ ਦਿਲ ਵਿੱਚ ਫੌਜ ਦੀ ਥਾਂ ਬਣਾਈ ਹੋਵੇ। ਚਾਰ ਪੈਸੇ ਵੀ ਤੇ ਛੜੇ ਫੌਜੀਆਂ ਦੀਆਂ ਮਾਵਾਂ ਕੋਲ ਹੁੰਦੇ ਸਨ ਤੇ ਸਬੂਣ ਦੀ ਚਾਕੀ ਵੀ। ਉਂਝ ਵੀ ਮਾਨਤੇ ਦੀ ਘਰ ਵਿੱਚ ਏਡੀ ਲੋੜ ਨਹੀਂ ਸੀ, ਕਿਉਂ ਜੇ ਵਾਈ ਤੇ ਉਹ ਹੀ ਸੀ ਜਿਹੜੀ ਮਾਨਤੇ ਦਾ ਅੱਬਾ ਕੱਲਾ ਪਿਆ ਕਰਦਾ ਸੀ। ਜੇ ਮਾਨਤਾ ਅੱਬੇ ਸੰਗ ਨਾ ਵੀ ਰਲਦਾ ਤੇ ਫੇਰ ਵੀ ਕੰਮ ਚੱਲਦਾ ਸੀ। ਮਾਨਤੇ ਦਾ ਵਾਈ ਵਿੱਚ ਸ਼ਾਮਲ ਹੋਣ ਨਾਲ ਅੱਬੇ ਦਾ ਕੰਮ ਸੌਖਾ ਹੋਇਆ, ਪਰ ਆਮਦਨ ਤੇ ਨਾ ਵਧੀ। ਮਾਨਤੇ ਨੇ ਹੋਰ ਸਾਰੀਆਂ ਗੱਲਾਂ ਦੇ ਨਾਲ ਆਮਦਨ ਵਧਾਉਣ ਬਾਰੇ ਸੋਚਦਿਆਂ ਹੋਇਆਂ ਨੌਕਰੀ ਦਾ ਫੈਸਲਾ ਕਰ ਲਿਆ। ਸਕੂਲਾਂ ਵਿੱਚ ਲਾਇਕੀ ਨਾਲਾਇਕੀ ਦਾ ਨਖੇੜਾ ਕਰਨ ਵਾਸਤੇ ਇਹ ਹੀ ਵੇਖਿਆ ਜਾਂਦਾ ਹੈ ਕਿ ਇਹ ਬਾਲ ਦਿੱਤਾ ਸਬਕ ਜ਼ਬਾਨੀ ਸੁਣਾ ਸਕਦਾ ਹੈ ਕਿ ਨਹੀਂ। ਜੇ ਸੁਣਾ ਦੇ ਤੇ ਲਾਇਕ ਤੇ ਕਾਬਲ ਤੇ ਨਾ ਸੁਣਾਵੇ ਤੇ ਫੇਰ ਨਾਲਾਇਕ ਦਾ ਲਾਇਸੈਂਸ ਉਸ ਦੇ ਹੱਥ ਵਿੱਚ ਥਮਾ ਦਿੱਤਾ ਜਾਂਦਾ ਹੈ। ਮਾਸਟਰ ਇਹ ਗੌਰ ਨਹੀਂ ਕਰਦਾ ਕਿ ਜਦੋਂ ਮੈਂ ਪਾਣੀ ਮੰਗਦਾ ਹਾਂ ਜਾਂ ਕੁਰਸੀ ਚੁੱਕ ਕੇ ਧੁੱਪੇ ਛਾਵੇਂ ਕਰਨ ਦਾ ਆਖਦਾ ਹਾਂ ਤੇ ਇੱਕ ਦੌੜ ਕੇ ਪਾਣੀ ਲੈ ਆਉਂਦਾ ਹੈ ਤੇ ਦੂਜਾ ਦੌੜ ਕੇ ਕੁਰਸੀ ਧੁੱਪ ਛਾਂ ਤੋਂ ਅਦਲੀ ਬਦਲੀ ਕਰ ਦਿੰਦਾ ਹੈ, ਤੇ ਉਹ ਵੀ ਉਸ ਦੀ ਇੱਕ ਲਾਇਕੀ ਏ। ਜੇ ਸਕੂਲੇ ਬੂਟੇ ਲਾਉਣੇ ਨੇ, ਸਕੂਲੇ ਚਾਰਟ ਲਾਉਣੇ ਨੇ, ਤੇ ਜਿਹੜੇ ਬਾਲ ਦੌੜ ਦੌੜ ਕੇ ਇਹ ਕੰਮ ਕਰ ਰਹੇ ਹੁੰਦੇ ਨੇ ਉਹ ਵੀ ਲਾਇਕ ਨੇ। ਜਿਹੜੇ ਆਰ ਨਾਲ ਵੇਲੇ ਸਿਰ ਨਹਾ ਧੋ ਕੇ ਸਕੂਲ ਆਉਂਦੇ ਨੇ ਉਹ ਵੀ ਤੇ ਲਾਇਕ ਹੀ ਨੇ। ਜਿਹੜੇ ਦੁਆ ਹਾਜ਼ਰੀ ਵਿੱਚ ਕਿਤਾਰਾਂ ਸਿੱਧੀਆਂ ਕਰਾਉਂਦੇ ਨੇ ਉਹ ਵੀ ਤੇ ਲਾਇਕ ਹੀ ਹੁੰਦੇ ਨੇ। ਜਿਹੜੇ ਸਕੂਲ ਦੀਆਂ ਖੇਡਾਂ ਵਿੱਚ ਅੱਗੇ ਵੱਧ ਕੇ ਹਿੱਸੇ ਲੈਂਦੇ ਨੇ ਉਹ ਵੀ ਤੇ ਲਾਇਕ ਹੀ ਨੇ। ਸਕੂਲਾਂ ਵਿੱਚ ਸਬਕ ਜ਼ੁਬਾਨੀ ਸੁਣਾ ਸਕਣ ਵਾਲੇ ਬਾਲ ਤੇ 100 ਵਿੱਚੋਂ 8-10 ਹੀ ਹੁੰਦੇ ਨੇ। ਇਸ ਦਾ ਮਤਲਬ ਹੋਇਆ ਬਾਕੀ ਦੇ 70-80 ਨਾਲਾਇਕ ਹੋਏ। ਮਾਨਤੇ ਨੂੰ ਹੀ ਵੇਖ ਲਓ, ਉਸ ਨੂੰ ਸਕੂਲ ਦੇ ਕਾਗਜ਼ਾਂ ਵਿੱਚ ਨਾਲਾਇਕ ਹੋਣ ਕਾਰਨ ਸਕੂਲ ਛੱਡਣਾ ਪਿਆ। ਜੇ ਮਾਨਤਾ ਨਾਲਾਇਕ ਸੀ ਤੇ ਉਸ ਦੇ ਮੱਝਾਂ ਨੂੰ ਪੱਠਾ ਦੱਥਾ ਪਾਵਣ ਤੇ ਚੁਗਾਈ ਮਗਰੋਂ ਉਸ ਦੀਆਂ ਮੱਝਾਂ ਪਲ ਸੂਤਰ ਕਿਉਂ ਗਈਆਂ? ਉਸ ਦੀਆਂ ਮੱਝਾਂ ਨਹਾਤੀਆਂ ਧੋਤੀਆਂ ਕਿਉਂ ਰਹਿਣ ਲੱਗ ਪਈਆਂ? ਮਾਨਤੇ ਦੀਆਂ ਮੱਝਾਂ ਦੁੱਧੋਂ ਕਿਉਂ ਚੜ ਗਈਆਂ? ਮਾਨਤੇ ਦੀਆਂ ਮੱਝਾਂ ਦੇ ਸਿੰਗਾਂ ਨੂੰ ਤੇਲ ਕਿਉਂ ਲੱਗਿਆ ਹੁੰਦਾ ਸੀ? ਜੇ ਮਾਨਤਾ ਨਾਲਾਇਕ ਆ ਤੇ ਫੇਰ ਮਾਨਤਾ ਆਪਣੀ ਮੱਝਾਂ ਸੰਭਾਲਣ ਵਾਲੀ ਜ਼ਿੰਮੇਦਾਰੀ ਦੇ ਨਾਲ ਮਾਂ ਦੀ ਪੀਵਣ ਦੇਵਣ ਵਾਲੀ ਜ਼ਿੰਮੇਦਾਰੀ ਨੂੰ ਕਿੰਜ ਪੂਰਾ ਕਰ ਲੈਂਦਾ ਸੀ? ਉਂਝ ਇਹ ਵੀ ਤੇ ਮਾਨਤੇ ਦੀ ਲਾਇਕੀ ਆਈ ਨਾ ਕਿ ਉਹ ਉਸ ਨੂੰ ਨਾਲਾਇਕ ਕਹਿਣ ਵਾਲਿਆਂ ਦਾ ਹੁੱਕਾ ਖੁਸ਼ ਹੋ ਕੇ ਵਰਦਾ ਸੀ ਤੇ ਕਦੀ ਵੀ ਉਹਨਾਂ ਦੀਆਂ ਸਜ਼ਾਵਾਂ ਤੇ ਉਹਨਾਂ ਨਾਲ ਰਿੰਝ ਹੋ ਕੇ ਨਹੀਂ ਬੋਲਦਾ ਸੀ। ਇਹ ਵੀ ਤੇ ਉਸ ਦੀ ਲਾਇਕੀ ਸੀ ਨਾ ਕਿ ਉਹਨਾਂ ਦੀ ਝਿੜਕ ਜੰਮ ਨੂੰ ਜੱਟ ਮਗਰੋਂ ਹੀ ਬੁਲਾ ਛੱਡਦਾ ਸੀ ਤੇ ਆਪਣੇ ਅੰਦਰ ਕ੍ਰੋਧ ਨਹੀਂ ਸੀ ਪਾਲਦਾ। ਬਾਰਿਸ਼ੀ ਇਲਾਕਿਆਂ ਵਿੱਚ ਬਹੁਤੇ ਲੋਕਾਂ ਦੀ ਵਾਈ ਬੀਜੀ ਵਿਗਿਆਂ ਵਿੱਚ ਹੁੰਦੀ ਏ, ਕਿਲਿਆਂ ਮੁਰੱਬਿਆਂ ਵਿੱਚ ਨਹੀਂ ਹੁੰਦੀ। ਨਿੱਕੀ ਵਾਈ ਵਾਤੇ ਕੁਝ ਲੋਕ ਵਰੀ ਨਾਲ ਵਾਈ ਕਰਦੇ ਨੇ ਤੇ ਜ਼ਰਾ ਵੱਡੇ ਵਾਈ ਵਾਣ ਇੱਕ ਜੋਗ ਨਾਲ। 2 ਜੋਗਾਂ ਦੀ ਵਾਈ ਕਿਸੇ ਪਿੰਡ, ਉਹ ਵੀ ਵਿਰਲਿਆਂ ਦੀ। ਮਾਨਤੇ ਦੇ ਪਿਓ ਦੀ ਆਪਣੇ ਹਿੱਸੇ ਨਾਲ 2 ਵਿਗੇ ਜ਼ਮੀਨ ਸੀ, ਪਰ ਉਸ ਨੇ ਅੱਧ ਤੇ ਜ਼ਮੀਨ ਰਲਾ ਕੇ ਜੋਗ ਦੀ ਵਾਈ ਚੰਗੀ ਸੋਹਣੀ ਬਣਾਈ ਹੋਈ ਸੀ। 3-4 ਮੱਝਾਂ, 2 ਢੱਗੇ, 1 ਖੋਤੀ ਨਾਲ 1-2 ਬੱਕਰੀਆਂ। ਮਾਨਤੇ ਨੇ ਸਾਰੇ ਡੰਗਰਾਂ ਦਾ ਪੱਠਾ ਦੱਥਾ ਆਪਣੇ ਜ਼ਿੰਮੇ ਲੈ ਲਿਆ। ਨੂਰ ਪੀਰ ਦੇ ਵੇਲੇ ਧਾਰਾਂ ਦੁਪਾਰਾਂ ਕੱਢ ਕੇ ਲੋਕਾਂ ਦੇ ਬਾਹਰ ਅੰਦਰ ਨਿਕਲਦਿਆਂ ਨੂੰ ਉਹ ਚੰਗਾ ਲਦੋਕੜਾ ਪੱਠਿਆਂ ਦਾ ਬਣਾ ਬੈਠਾ ਹੁੰਦਾ ਸੀ। ਮਾਨਤੇ ਦੀਆਂ ਮੱਝਾਂ ਸੋਹਣੀਆਂ ਨਹਾਤੀਆਂ ਧੋਤੀਆਂ, ਸਿੰਘਾਂ ਨੂੰ ਤੇਲ ਲੱਗੇ, ਮੱਝਾਂ ਤੇ ਖੋਤੀ ਗਲ ਗਾਨੀਆਂ, ਢੱਗਿਆਂ ਗਲ ਟਲੀਆਂ, ਬੱਕਰੀਆਂ ਗਲ ਹਰੀਆਂ ਨੀਲੀਆਂ ਤੇ ਸੂਈਆਂ ਮੋਰਕਾਂ।
ਮਾਨਤੇ ਨੇ ਵਿਹੜੇ ਟਲੀਆਂ ਟੁਣਕੀਆਂ ਨਾਲ ਰੌਣਕਾਂ ਲਾ ਲਈਆਂ, ਪਰ ਇਹ ਮਾਨਤੇ ਦੀਆਂ ਵਿਹੜੇ ਲਾਈਆਂ ਰੌਣਕਾਂ ਚੋਖਾ ਚਿਰ ਨਾ ਰਹੀਆਂ, ਕਿਉਂ ਜੇ ਮਾਨਤੇ ਨੇ ਇਸ ਕੰਮ ਤੋਂ ਚਿੱਤ ਚਾਹ ਕੇ ਕਿਸੇ ਹੋਰ ਪਾਸੇ ਲਾ ਲਿਆ ਸੀ। ਉਂਝ ਵੀ ਇੰਜ ਦੀ ਨਿੱਕੀ ਵਾਈ ਵਿੱਚ ਇੱਕ ਹੀ ਛੇੜੂ ਤੇ ਇੱਕ ਹੀ ਵਾਈ ਵਾਣ ਚਾਹੀਦਾ ਹੁੰਦਾ ਏ। ਮਾਨਤੇ ਨੇ ਜਾਂ ਹੀ ਅੱਬੇ ਅੱਗੇ ਫੌਜ ਵਿੱਚ ਭਰਤੀ ਹੋਣ ਦਾ ਜ਼ਿਕਰ ਕੀਤਾ ਤੇ ਅੱਬੇ ਨੇ ਖੁਸ਼ੀ ਨਾਲ ਮਾਨਤੇ ਨੂੰ ਭਰਤੀ ਹੋ ਜਾਵਣ ਦੀ ਇਜਾਜ਼ਤ ਦਿੱਤੀ। ਅੱਬੇ ਦਾ ਵੀ ਤੇ ਦਿਲ ਕਰਦਾ ਸੀ ਨਾ, ਜੇ ਮੇਰੇ ਘਰੋਂ ਵੀ ਕੋਈ ਨੂਰ ਪੀਰ ਦੇ ਵੇਲੇ ਸਬੂਣ ਹੱਥ ਤੇ ਤੌਲੀਆ ਮੋਢੇ ਰੱਖੇ ਤੇ ਦੰਦਾਂ ਨੂੰ ਕੂਚੀ ਮਾਰਦਾ ਬਾਹਰ ਨੂੰ ਖੂਹ ਵੱਲ ਨਹਾਵਣ ਜਾਏ ਤੇ ਨਾਲ 4 ਪੈਸੇ ਵੀ ਰਲਣ। ਫੌਜੀ ਬਣਨ ਦੇ ਚਾਅ ਵਿੱਚ ਪਿੰਡੋਂ ਮੁੰਡੇ ਦੌੜੇ ਦੌੜੇ ਭਰਤੀ ਥਾਂ ਗਏ। ਮਨ ਤਾਂ ਵੀ ਅੱਪੜ ਗਿਆ। 5 ਮੀਲ ਟੁਰਦਿਆਂ ਜਾਣਾ ਸੀ। ਦਿਲ ਵਿੱਚ ਡਾਢਾ ਖੌਫ ਕਿ ਅਪੜਨ ਤੀਕ ਭਰਤੀ ਵਾਲੇ ਆਪਣਾ ਕੰਮ ਮੁਕਾ ਕੇ ਟੋਰੀ ਨਾ ਜਾਵਣ। ਮਾਨਤੇ ਨੇ ਢੇਰ ਖੁਰੀਆਂ ਲਾਈਆਂ, ਪਰ ਫੇਰ ਵੀ ਪੈਰਾਂ ਦਾ ਮੱਠਾ ਹੋਣ ਕਾਰਨ ਵੇਲੇ ਤੋਂ ਚਿਰਕਾ ਅਪੜਿਆ। ਤਹਿਮਤ ਖਿੱਚ ਕੇ ਕਿਤਾਰ ਦੇ ਦੂਜੇ ਸਿਰੇ ਡਰਦਾ ਡਰਦਾ ਜਾ ਖਲੋਤਾ। ਭਰਤੀ ਅਫਸਰ ਦੀ ਨਜ਼ਰ ਪੈ ਗਈ, ਬਈ ਇੱਕ ਸਾਬਤ ਗੱਭਰੂ ਦੂਜੇ ਸਿਰੇ ਭਰਤੀ ਦੀ ਕਤਾਰ 'ਚ ਆ ਖਲੋਤਾ ਏ। ਭਰਤੀ ਅਫਸਰ ਨੇ ਨਾਲ ਦੇ ਨਾਲ ਕੰਨ ਲਾਇਆ। ਲੱਗਦਾ ਏ ਉਹਨਾਂ ਕੱਦ ਬੁੱਤ ਵੇਖ ਕੇ ਅੰਦਾਜ਼ਾ ਲਾਇਆ ਹੋਣਾ ਏ ਕਿ ਇਹ ਜਵਾਨ ਪੈਰਾਂ ਤੇ ਖਲੋ ਕੇ ਕੱਲਾ ਤੋਪ ਵਿੱਚ ਗੋਲਾ ਪਾ ਸਕਦਾ ਏ। ਇੰਜ ਦਾ ਸਾਬਤ ਏ ਕਿ ਨਾ ਗੋਲਾ ਚੁਕਾਉਣ ਦੀ ਲੋੜ ਏ ਤੇ ਨਾ ਪੈਰਾਂ ਤੋਂ ਉੱਚਾ ਕਰਨ ਦੀ ਲੋੜ ਏ। ਭਰਤੀ ਅਫਸਰ ਨੇ ਮਾਨਤੇ ਨੂੰ ਕਤਾਰ ਵਿੱਚੋਂ ਵੱਖਰਾ ਕਰ ਲਿਆ। ਮਾਨਤੇ ਦਾ ਤੇ ਤਰਾਹ ਹੀ ਨਿਕਲ ਗਿਆ। ਮਾਨਤੇ ਸਮਝਿਆ ਮੇਰਾ ਡਰ ਠੀਕ ਸੀ, ਗੱਲ ਸੱਚੀ ਹੋ ਗਈ ਏ, ਚਿਰਕਾ ਆਵਣ ਦੀ ਸਜ਼ਾ ਮਿਲਣ ਲੱਗੀ ਏ। ਮੇਰੀ ਕਿਸਮਤ ਵਿੱਚ ਕਿੱਥੋਂ ਫੌਜਾਂ ਤੇ ਮੌਜਾਂ, ਨਾ ਮਾਲਟਿਆਂ ਵਾਲੀਆਂ ਟੋਕਰੀਆਂ, ਨਾ ਤੌਲੀਏ, ਨਾ ਸਬੂਣ, ਉਹੀ ਛੇੜੂ ਪੁਣਾ ਤੇ ਮੈਰਿਆਂ ਛੰਬਾਂ ਤੇ ਜਾਂਬਰਿਆਂ ਦੀ ਮਿੱਟੀ, ਸਾਰੀ ਉਮਰ ਦੇ ਮੁਕੱਦਰ। ਮਾਨਤਾ ਜਦੋਂ ਭਰਤੀ ਅਫਸਰ ਦੇ ਲਾਗੇ ਆਇਆ ਤੇ ਉਸ ਵੇਖਿਆ ਕਿ ਭਰਤੀ ਅਫਸਰ ਦੇ ਮੂੰਹ ਤੇ ਗੁੱਸਾ ਨਹੀਂ ਰੌਣਕ ਸੀ। ਮਾਨਤੇ ਨੇ ਦਿਲ ਵਿੱਚ ਸੋਚਿਆ ਮੂਡ ਚੰਗਾ ਸੂ, ਜੇ ਮੈਨੂੰ ਘਰ ਟੋਰਨ ਦੀ ਗੱਲ ਕੀਤੀ ਸੂ ਤੇ ਮੈਂ ਤਰਲਾ ਕਰਾਂ ਦਾ ਸੂ, ਕਹਾਂ ਦਾ ਸੂ ਮੈਂ ਬਹੁਤ ਗਰੀਬ ਹਾਂ, ਜੇ ਤੂੰ ਮੈਨੂੰ ਭਰਤੀ ਕਰ ਲੈ ਤੇ ਤੈਨੂੰ ਤੇਰੇ ਬਾਲਾਂ ਨੂੰ ਸਾਰੀ ਹਯਾਤੀ ਦੁਆਵਾਂ ਦੇਵਾਂਗਾ। ਜੇ ਮੇਰੇ ਨਾਲ ਗੱਲ ਕਰਨ ਤੀਕ ਖੁਸ਼ ਰਿਹਾ ਤੇ ਫਿਰ ਮੈਂ ਮਨਾ ਹੀ ਲਾਂਗਾ ਸੂ, ਭਾਵੇਂ ਨਾਲ ਝੂਠ ਲਾਣੇ ਪੈਣ। ਮਾਨਤਾ ਜੂੰ ਹੀ ਭਰਤੀ ਅਫਸਰ ਦੇ ਲਾਗੇ ਲੱਗਾ ਤੇ ਉਸ ਨੇ ਭਰਤੀ ਅਫਸਰ ਦੇ ਬੋਲਣ ਤੋਂ ਪਹਿਲਾਂ ਹੀ ਆਖਿਆ, ਸਾਹਿਬ ਅਸੀਂ ਬਹੁਤ ਗਰੀਬ ਹਾਂ, 4-5 ਭੈਣਾਂ ਤੇ ਭਰਾ ਹਾਂ। ਮੈਂ ਤੇ ਰਾਹ ਵਿੱਚ ਖੁਰੀਆਂ ਲਾਈਆਂ ਬਈ ਛੇਤੀ ਭਰਤੀ ਵਾਤੇ ਅਪੜਾਂ, ਪਰ ਪਿੰਡਾ ਚੋਖਾ ਹੋਣ ਕਾਰਨ ਚਿਰ ਹੋ ਹੀ ਗਿਆ ਏ। ਤੁਸੀਂ ਮੇਰੇ ਤੇ ਰਹਿਮ ਕਰੋ ਤੇ ਮੈਨੂੰ ਘਰ ਨੂੰ ਨਾ ਟੋਰੋ, ਭਰਤੀ ਕਰ ਲਓ, ਮੈਂ ਤੁਹਾਡੀ ਬਹੁਤ ਖਿਦਮਤ ਕਰਾਂਗਾ। ਮਾਨਤੇ ਦਾ ਤੇ ਅਜੇ ਹੋਰ ਵੀ ਸਿਪਾਰਾ ਪੜਨ ਦਾ ਇਰਾਦਾ ਸੀ, ਪਰ ਭਰਤੀ ਅਫਸਰ ਨੇ ਉਸ ਨੂੰ ਆਖਿਆ ਹੁਣ ਚੁੱਪ ਵੀ ਕਰੇਂਦਾ ਕਿ ਨਹੀਂ, ਤੇ ਨਾਲ ਹੀ ਭਰਤੀ ਅਫਸਰ ਨੇ ਉਸ ਦਾ ਨਾਮ ਪਤਾ ਪੁੱਛਿਆ। ਮਾਨਤੇ ਨੇ ਸੋਚਿਆ ਜਾਪਦਾ ਏ ਇਹ ਹਮੇਸ਼ ਵਾਤੇ ਮੇਰੀ ਭਰਤੀ ਤੇ ਪਾਬੰਦੀ ਲਾ ਛੜਨ ਲੱਗਾ ਏ। ਡਰਦਿਆਂ ਡਰਦਿਆਂ ਉਸ ਨੇ ਆਪਣਾ ਨਾਮ ਦੱਸਿਆ, ਮਾਨਤਾ। ਬੋਲਿਆ ਅੱਛਾ ਜੇ ਨਹੀਂ ਤੇ ਮੇਰੀ ਇੱਕ ਆਖਰੀ ਅਰਜ਼ ਮੰਨ ਲਵੋ, ਮੈਨੂੰ ਅਗਲੀ ਭਰਤੀ ਦਾ ਟਾਈਮ ਦੱਸ ਦਿਓ, ਮੈਂ ਉਸ ਤੇ ਵੇਲੇ ਸਿਰ ਅੱਪੜ ਜਾਵਾਂਗਾ। ਭਰਤੀ ਅਫਸਰ ਨੂੰ ਸਮਝ ਕੋਈ ਨਾ ਰਲੀ ਕਿ ਮਾਨਤੇ ਅੰਦਰ ਕੀ ਖੌਫ ਵੜਿਆ ਏ। ਭਰਤੀ ਅਫਸਰ ਨੇ ਆਖਿਆ ਮਾਨਤਾ ਕੀ ਹੁੰਦਾ ਏ, ਸਿੱਧਾ ਨਾ ਦੱਸ। ਸੱਚੀ ਗੱਲ ਇਹ ਕਿ 20 ਸਾਲ ਮਾਨਤਾ ਸੁਣ ਕੇ ਮਾਨਤੇ ਨੂੰ ਹੁਣ ਆਪਣਾ ਅਸਲੀ ਨਾਮ ਮਾਨਤਾ ਹੀ ਲੱਗਦਾ ਸੀ। ਭਰਤੀ ਅਫਸਰ ਨੇ ਕਿਹਾ ਤੇਰਾ ਅਸਲੀ ਨਾਮ ਅਮਾਨਤ ਹੋਣਾ ਏ। ਮਾਨਤੇ ਨੂੰ ਅਮਾਨਤ ਓਪਰਾ ਲੱਗਾ, ਕਿਉਂ ਜੇ ਇਸ ਤੋਂ ਪਹਿਲੇ ਮਾਨਤੇ ਨੇ ਆਪਣੇ ਵਾਤੇ ਆਪਣੇ ਪਿਓ ਸਮੇਤ ਲਫ਼ਜ਼ ਅਮਾਨਤ ਕਿਸੇ ਮਰਦ ਦੇ ਮੂੰਹ ਨਹੀਂ ਸੁਣਿਆ ਸੀ। ਮਾਨਤੇ ਨੇ ਭਰਤੀ ਅਫਸਰ ਨੂੰ ਆਖਿਆ ਹਾਂ, ਪਰ ਇਸ ਨਾਮ ਨਾਲ ਮੈਨੂੰ ਛੜੀ ਮੇਰੀ ਮਾਂ ਬੁਲਾਉਂਦੀ ਏ ਤੇ ਮੈਂ ਸਮਝਦਾ ਹਾਂ ਉਹ ਉਂਝ ਹੀ ਮੈਨੂੰ ਲਾਡ ਨਾਲ ਬੁਲਾਉਂਦੀ ਏ। ਮਾਨਤੇ ਆਖਿਆ ਸਾਹਿਬ ਜੇ ਤੁਸੀਂ ਮੇਰਾ ਉਹ ਨਾਮ ਲਿਖਣਾ ਏ ਜੋ ਮਾਂ ਬੁਲਾਉਂਦੀ ਏ ਤੇ ਫਿਰ ਅਮਾਨਤ ਹੀ ਲਿਖ ਲਓ, ਤੇ ਜੇ ਉਹ ਨਾਮ ਲਿਖਣਾ ਹੈ ਜੋ ਮੇਰੇ ਅੱਬੇ ਸਮੇਤ ਸਾਰਾ ਪਿੰਡ ਬੁਲਾਉਂਦਾ ਏ ਤੇ ਫਿਰ ਮਾਨਤਾ ਲਿਖ ਲਵੋ। ਭਰਤੀ ਅਫਸਰ ਨੇ ਜਵਾਬ ਦਿੱਤਾ ਫੌਜ ਵਿੱਚ ਮਾਂ ਵਾਲਾ ਨਾਮ ਹੀ ਲਿਖਿਆ ਤੇ ਬੁਲਾਇਆ ਜਾਂਦਾ ਏ। ਭਰਤੀ ਅਫਸਰ ਨੇ ਮਾਨਤੇ ਦਾ ਨਾਮ ਪਤਾ ਲਿਖਿਆ ਤੇ ਉਸ ਨੂੰ ਦੱਸਿਆ ਬਈ ਤੂੰ ਭਰਤੀ ਹੋ ਗਿਆ ਏ। ਇਹ ਗੱਲ ਸੁਣ ਕੇ ਮਾਨਤੇ ਦੇ ਤੌਰ ਭੌਂ ਗਏ। ਮਾਨਤੇ ਨੇ ਤੇ ਇਸ ਦੇ ਉਲਟ ਸੋਚਿਆ ਸੀ। ਫਟ ਬੋਲਿਆ ਫਿਰ ਅਗਲੀ ਭਰਤੀ ਵਾਤੇ ਕਦੋਂ ਆਵਣਾ ਜੇ? ਭਰਤੀ ਅਫਸਰ ਨੇ ਪੁੱਛਿਆ ਤੈਨੂੰ ਅਗਲੀ ਭਰਤੀ ਨਾਲ ਕੀ ਲੱਗੇ?
ਆਪਣੇ ਭਰਾ ਨੂੰ ਭਰਤੀ ਕਰਵਾਉਣਾ ਈ? ਮਾਨਤਾ ਕਹਿਣ ਲੱਗਾ, ਜੀ ਮੈਨੂੰ ਠੱਠਾ ਬਖੇੜਾ ਮਾੜਾ ਨਹੀਂ ਲੱਗਦਾ, ਸਾਰਾ ਪਿੰਡ ਮੇਰੇ ਠੱਠੇ ਕਰਦਾ ਏ, ਇਸ ਵਾਸਤੇ ਮੈਨੂੰ ਤੁਹਾਡਾ ਠੱਠਾ ਕਰਨਾ ਚੰਗਾ ਲੱਗਾ ਏ। ਪਰ ਮੈਨੂੰ ਇਹ ਤੇ ਦੱਸੋ ਕਿ ਹੁਣ ਕਦੋਂ ਭਰਤੀ ਵਾਸਤੇ ਆਉਣਾ ਜੇ? ਮੈਂ ਉਸ ਵਾਰੀ ਰਾਤ ਹੀ ਭਰਤੀ ਵਾਲੀ ਥਾਂ ਤੇ ਅੱਪੜ ਜਾਵਾਂਗਾ ਤੇ ਤੁਹਾਡੇ ਆਉਣ ਦੀ ਕਤਾਰ ਵਿੱਚ ਪਹਿਲੇ ਨੰਬਰ ਤੇ ਖੜਾ ਹੋਵਾਂਗਾ। ਭਰਤੀ ਅਫਸਰ ਨੇ ਝਿੜਕ ਕੇ ਆਖਿਆ, ਚੁੱਪ ਕਰ ਤੇ ਮੇਰੀ ਗੱਲ ਸੁਣ, ਤੇ ਜਿਤਨਾ ਚਿਰ ਮੇਰੀ ਗੱਲ ਨਾ ਮੁੱਕੀ ਤੂੰ ਬੋਲਣਾ ਨਹੀਂ। ਤੂੰ ਕਤਾਰ ਵਿੱਚੋਂ ਨਿਕਲ ਤੇ ਇੱਥੇ ਬਹਿ ਜਾ। ਜੇ ਦਿੱਲੀ ਤੇ ਘਰ ਟੁਰ ਜਾ ਤੇ ਇਹ 4 ਚੀਜ਼ਾਂ ਲੈ ਕੇ ਫਲਾਣੀ ਤਾਰੀਖ ਨੂੰ ਸੈਂਟਰ ਅੱਪੜ ਜਾਈ। ਤੂੰ ਅੱਜ ਭਰਤੀ ਹੋ ਗਿਆ ਏ। ਜੇ ਦਿਲ ਕਰਦਾ ਈ ਤੇ ਬਹਿ ਜਾ, ਸੰਗੀਆਂ ਦੇ ਨਾਲ ਘਰ ਟੁਰ ਜਾਈ ਤੇ ਭਾਵੇਂ ਹੁਣ ਟੁਰ ਜਾ। ਸਾਡੇ ਵੱਲੋਂ ਤੈਨੂੰ ਭਰਤੀ ਦੀ ਮੁਬਾਰਕ ਏ। ਮਾਨਤੇ ਦੀ ਤੇ ਚਾਹ ਨਾਲ ਹੋਸ਼ ਹੀ ਥਾਂ ਸਿਰ ਨਾ ਰਹੀ। ਮਾਨਤਾ 6.25 ਫੁੱਟਾ ਜਣਾ ਸੀ। ਉਸ ਨੇ ਉਸੇ ਬਤੌਰ ਪੁਣੇ ਵਿੱਚ ਭਰਤੀ ਦੇ ਚਾਹ ਵਿੱਚ ਜੱਲਾ ਹੋ ਕੇ ਭਰਤੀ ਅਫਸਰ ਸੂਬੇਦਾਰ ਨੂੰ ਜੱਫਾ ਮਾਰਿਆ ਤੇ ਜ਼ਿਮੀ ਤੋਂ ਫੁੱਟ ਉਤਾਂ ਨੂੰ ਚੁੱਕ ਲਿਆ। ਭਰਤੀ ਅਫਸਰ ਨੇ ਝਿੜਕਿਆ ਤੇ ਆਖਿਆ, ਵਰਦੀ ਵਿੱਚ ਜੱਫੇ ਨਹੀਂ ਮਾਰੀ ਦੇ, ਤੇ ਉਂਝ ਵੀ ਇਹ ਇੱਕ ਕਿਸਮ ਦਾ ਸਾਡਾ ਭਰਤੀ ਦਫ਼ਤਰ ਏ ਤੇ ਇੱਥੇ ਕਾਫੀ ਗੱਲਾਂ ਦਾ ਧਿਆਨ ਰੱਖੀਦਾ ਏ। ਜੋ ਤੈਨੂੰ ਦੱਸਿਆ ਏ ਬਸ ਉਂਝ ਕਰ। ਮਾਨਤੇ ਭਰਤੀ ਦੀ ਖਬਰ ਮਿਲਣ ਦੇ ਨਾਲ ਹੀ ਖਾਬਾਂ ਵਿੱਚ ਅੱਜ ਹੀ ਚਿੱਟਾ ਤੌਲੀਆ ਮੋਢੇ ਤੇ ਸਾਬਣ ਹੱਥ ਕਰ ਲਿਆ। ਮਾਨਤਾ ਕਾਰੇ ਮੁਤਾਬਕ ਬੱਸ ਤੇ ਬਹਿ ਕੇ ਸੈਂਟਰ ਅੱਪੜ ਗਿਆ। ਬੱਸ ਵਿੱਚ ਬਹਿ ਕੇ ਤੇ ਨਹੀਂ ਕਹਿ ਸਕਦੇ, ਜੇ ਖਲੋ ਕੇ ਆਖੀਏ ਤੇ ਬਹੁਤਾ ਚੰਗਾ ਹੋਵੇਗਾ, ਕਿਉਂ ਜੇ ਹੋਰ ਮਰਦਾਂ ਤਰ੍ਹਾਂ ਮਾਨਤਾ ਵੀ ਆਪਣੀ ਜ਼ਨਾਨਾ ਭੁੱਖ ਕਾਰਨ ਔਰਤਾਂ ਨੂੰ ਬਹੁਤ ਇਤਰਾਮ ਦਿੰਦਾ ਸੀ ਤੇ ਕਹਿੰਦਾ ਸੀ ਕਿ ਸਾਨੂੰ ਮਾਵਾਂ ਭੈਣਾਂ ਦਾ ਬਹੁਤ ਇਤਰਾਮ ਕਰਨਾ ਚਾਹੀਦਾ ਹੈ। ਸਾਡੇ ਮਜ਼ਹਬ ਨੇ ਵੀ ਜਨਾਨੀਆਂ ਦੇ ਅਦਬ ਦੀ ਬਹੁਤ ਮੱਤ ਦਿੱਤੀ ਏ ਤੇ ਉਂਝ ਵੀ ਅਸੀਂ ਮਰਦ ਹਾਂ ਤੇ ਉਹ ਔਰਤਾਂ ਨੇ। ਇਸ ਵਾਸਤੇ ਸਾਡੀ ਜ਼ਿੰਮੇਵਾਰੀ ਬਣਦੀ ਏ ਕਿ ਅਸੀਂ ਜਨਾਨੀਆਂ ਦਾ ਇਤਰਾਮ ਕਰੀਏ। ਇਸੇ ਵਾਸਤੇ ਜਾਂ ਹੀ ਕੋਈ ਬੀਬੀ ਮਾਨਤੇ ਨੂੰ ਬੱਸ ਵਿੱਚ ਖੜੀ ਨਜ਼ਰ ਪੈਂਦੀ ਸੀ ਤੇ ਮਾਨਤਾ ਉਸ ਵਾਸਤੇ ਸੀਟ ਖਾਲੀ ਕਰ ਦਿੰਦਾ ਸੀ। ਕੁਝ ਚਿਰ ਸਫ਼ਰ ਮਗਰੋਂ ਕੰਡਕਟਰ ਨੂੰ ਵੀ ਪਤਾ ਲੱਗ ਗਿਆ ਤੇ ਜਾਂ ਹੀ ਕੋਈ ਬੀਬੀ ਆਵੇ ਉਹ ਆਪੂ ਮਾਨਤੇ ਨੂੰ ਇਸ਼ਾਰਾ ਕਰ ਲੈਂਦਾ ਸੀ ਕਿ ਇਸ ਸਵਾਣੀ ਨੂੰ ਸੀਟ ਦਿਓ। ਮਾਨਤਾ ਤੇ ਇੰਜ ਜਿੱਕਣ ਉਡੀਕਦਾ ਪਿਆ ਹੁੰਦਾ ਸੀ ਕਿ ਕੋਈ ਸਵਾਣੀ ਬੱਸ ਤੇ ਚੜ੍ਹੇ ਤੇ ਸੀਟ ਦੇਵਾਂ। ਮਾਨਤੇ ਦੀ ਔਰਤਾਂ ਨੂੰ ਸੀਟ ਦੇਵਣ ਵਾਲੀ ਫਿਆਜ਼ੀ ਬਾਰੇ ਤੁਸੀਂ ਆਖ ਸਕਦੇ ਹੋ ਕਿ ਜੇ ਬੱਸ ਵਿੱਚ ਕੋਈ ਸਵਾਣੀ ਨਾ ਖੜੀ ਹੋਵੇ ਆਈ ਤੇ ਮਾਨਤਾ ਵੀ ਸੀਟ ਤੇ ਬਹਿ ਹੀ ਜਾਂਦਾ ਸੀ। ਤੇ ਉਂਝ ਇੰਜ ਤੇ ਘੱਟ ਹੀ ਹੁੰਦਾ ਹੈ ਕਿ ਹਰ ਅੱਡੇ ਤੋਂ ਕੋਈ ਸਵਾਣੀ ਬੱਸ ਤੇ ਸਵਾਰ ਨਾ ਹੋਵੇ। ਬੱਸ ਦਾ ਮਾਨਤੇ ਦੀ ਹਯਾਤੀ ਦਾ ਇਹ ਪਹਿਲਾ ਸਫ਼ਰ ਸੀ। ਮਾਨਤੇ ਵਾਸਤੇ ਬਿਲਕੁਲ ਹੀ ਨਵੇਂ ਲੋਕ ਤੇ ਨਵੀਆਂ ਥਾਵਾਂ। ਮਾਨਤਾ ਮੈਦਾਨੀ ਇਲਾਕੇ ਦਾ ਰਹਿਣ ਵਾਲਾ ਸੀ। ਇਹ ਉਹਦੀ ਹਯਾਤੀ ਦਾ ਪਹਿਲਾ ਸਫ਼ਰ ਸੀ। ਸਫ਼ਰ ਸ਼ੁਰੂ ਹੋਣ ਦੇ 2 ਘੰਟੇ ਮਗਰੋਂ ਹੀ ਬੱਸ ਇੱਕ ਪਹਾੜੀ ਇਲਾਕੇ ਵਿੱਚ ਅੱਪੜ ਗਈ। ਮਾਨਤੇ ਨੇ ਪਹਾੜਾਂ ਨੂੰ ਦੂਰੋਂ ਵੇਖਦਿਆਂ ਹੀ ਊਰ ਛੱਡ ਦਿੱਤਾ। ਜਿਉਂ ਬੱਸ ਪਹਾੜੀਆਂ ਚੜ੍ਹੇ ਤੇ ਮਾਨਤੇ ਨੂੰ ਡਰ ਲੱਗੇ ਤੇ ਜ਼ੋਰ ਨਾਲ ਸੀਟ ਨੂੰ ਫੜ ਲੈ। ਨਾਲ ਦੀਆਂ ਸਵਾਰੀਆਂ ਨੂੰ ਪਤਾ ਲੱਗ ਗਿਆ ਬਈ ਇਹ ਸਵਾਰੀ ਦਿਲ ਛੱਡ ਗਈ ਏ। ਉਂਝ ਇਹ ਕਿ ਪਹਾੜੀ ਇਲਾਕੇ ਵਿੱਚ ਵੜਨ ਮਗਰੋਂ ਮਾਨਤਾ ਭੁੱਲ ਗਿਆ ਬਈ ਔਰਤ ਦਾ ਇਤਰਾਮ ਕਰੀਦਾ ਏ ਤੇ ਉਸ ਨੂੰ ਸੀਟ ਵੀ ਦੇਈਦੀ ਏ। ਲੱਗਦਾ ਏ ਇੰਜ ਦੀਆਂ ਸਾਰੀਆਂ ਹਦਾਇਤਾਂ ਉੱਤੇ ਅਮਲ ਆਪਣੀ ਜਾਨ ਸੌਖੀ ਹੋਵੇ ਤੇ ਤਾਂ ਹੀ ਕਰੀਦਾ ਏ। ਜੇ ਆਪ ਫਸੇ ਹੋਈਏ ਤੇ ਕੋਈ ਨਹੀਂ ਯਾਦ ਹੁੰਦਾ ਕਿ ਆਲੇ ਦੁਆਲੇ ਕੇ ਭਾਅ ਵਿਕਦੀ ਏ। ਦੁਆਲੇ ਦੀਆਂ ਖਾਈਆਂ ਤੇ ਮਾਨਤੇ ਨੂੰ ਆਪਣੀ ਜਾਨ ਦੀਆਂ ਦੁਸ਼ਮਣ ਲੱਗਣ ਲੱਗ ਪਈਆਂ। ਸਕੂਲ ਛੱਡਣ ਮਗਰੋਂ ਪਹਿਲੀ ਵਾਰੀ ਪਹਾੜੀ ਸਫ਼ਰ ਵਿੱਚ ਵੜ ਕੇ ਮਾਨਤੇ ਨੇ ਮਹਿਸੂਸਿਆ ਬਈ ਅਸਲ ਮਸਲੇ ਤੇ ਇੰਜ ਦੇ ਸਫ਼ਰਾਂ ਵਿੱਚ ਆਉਂਦੇ ਨੇ। ਮੈਂ ਐਵੇਂ ਸਕੂਲ ਮਾਸਟਰਾਂ ਦੇ ਤੌਰਾਂ ਤਰੀਕਿਆਂ ਨੂੰ ਖਤਰਨਾਕ ਤੇ ਭੈੜਾ ਜਾਣਦਾ ਰਿਹਾ। ਜਿੱਕਣ ਕਹਿੰਦੇ ਨੇ ਇੱਕ ਮੁਸੀਬਤ ਤੇ ਲੋਕ ਕੁਰਲਾਉਂਦੇ ਨੇ ਤੇ ਜੇ ਉਸ ਮਗਰੋਂ ਉਸ ਨਾਲੋਂ ਤਗੜੀ ਮੁਸੀਬਤ ਪੈ ਜਾਏ ਤੇ ਫੇਰ ਸੋਚਦੇ ਨੇ ਕਿ ਪਹਿਲੀ ਵਾਲੀ ਚੰਗੀ ਸੀ। ਮਾਨਤੇ ਨੇ ਖਾਈਆਂ ਵੇਖ ਕੇ ਤੇ ਢੇਰ ਹੀ ਝਲ ਕੁਦਾਣੇ ਸ਼ੁਰੂ ਕਰ ਦਿੱਤੇ। ਮਾਨਤੇ ਬੌਂਗੀਆਂ ਮਾਰਦੇ ਹੋਇਆਂ ਇਹ ਵੀ ਆਖਿਆ ਕਿ ਜੇ ਮੈਨੂੰ ਪਤਾ ਹੁੰਦਾ ਇੰਜ ਦਾ ਸਫ਼ਰ ਆਉਣਾ ਹੈ ਤੇ ਮੈਂ ਕਦੀ ਫੌਜ ਵਿੱਚ ਭਰਤੀ ਵੱਲ ਮੂੰਹ ਵੀ ਨਾ ਕਰਦਾ। ਮਾਨਤੇ ਸੰਗੀ ਮੁਸਾਫਰਾਂ ਵਾਸਤੇ ਬਹੁਤ ਪਰੇਸ਼ਾਨੀ ਪੈਦਾ ਕੀਤੀ। ਉਹ ਸੋਚਦਾ ਸੀ ਕਿ ਬੱਸ ਲਾਜ਼ਮੀ ਥੱਲੇ ਡਿੱਗੇ ਦੀ ਤੇ ਸਾਡੀਆਂ ਬੋਟੀਆਂ ਨੂੰ ਜੰਗਲੀ ਕੁੱਤੇ ਤੇ ਗਿੱਦੜ ਖਾਵਣ ਦੇ। ਨਾ ਇੱਥੇ ਤੀ ਕਿਸੇ ਆਵਣਾ ਤੇ ਨਾ ਕਿਸੇ ਬਚਾਣਾ। ਅੱਲਾ ਅੱਲਾ ਕਰਕੇ ਬੱਸ ਪਹਾੜੀ ਤੇ ਚੜ੍ਹ ਗਈ ਤੇ ਢੜਾਈ ਸ਼ੁਰੂ ਹੋ ਗਈ। ਢੜਾਈ ਤੇ ਮਾਨਤੇ ਵਾਸਤੇ ਉੱਕੀ ਮੌਤ ਆਈ। ਨਾਲ ਬੈਠੇ ਮੁਸਾਫਰਾਂ ਨੂੰ ਪਤਾ ਲੱਗ ਗਿਆ ਕਿ ਮਾਨਤਾ ਪਿਆ ਡਰਦਾ ਹੈ। ਉਸ ਨੂੰ ਉਲਟੀਆਂ ਵੀ ਸ਼ੁਰੂ ਹੋ ਗਈਆਂ। ਨਾਲ ਵਾਲੇ ਮੁਸਾਫਰਾਂ ਨੇ ਪੁੱਛਿਆ ਤੇ ਮਾਨਤੇ ਦੱਸਿਆ
ਮੈਂ ਅੱਜ ਤੀਕ ਆਪਣੇ ਪਿੰਡੋਂ ਨਹੀਂ ਨਿਕਲਿਆ। ਪਹਿਲੀ ਵਾਰ ਹੀ ਮੈਂ ਬੱਸ ਵਿੱਚ ਬੈਠਾ ਤੇ ਪਹਿਲੀ ਵਾਰੀ ਇਹ ਪਹਾੜੀਆਂ ਵੇਖੀਆਂ ਨੇ। ਮੈਂ ਫੌਜ ਵਿੱਚ ਭਰਤੀ ਹੋਇਆ। ਜੇ ਮੈਨੂੰ ਪਤਾ ਹੁੰਦਾ ਕਿ ਇੰਜ ਦੇ ਰਾਹ ਨੇ ਤੇ ਕਸਮ ਲੈ ਲਓ ਜੇ ਮੈਂ ਭਰਤੀ ਦਾ ਨਾਂ ਵੀ ਲੈਣਾ ਸੀ। ਨਾਲ ਦੇ ਲੋਕਾਂ ਨੇ ਤਸੱਲੀ ਦਿੱਤੀ, ਬਈ ਕੋਈ ਗੱਲ ਨਹੀਂ, ਅਸੀਂ ਰੋਜ਼ ਹੀ ਸਫ਼ਰ ਕਰਦੇ ਹਾਂ ਇਸ ਰਾਹ ਤੇ ਅਰਸਾ ਹੀ ਹੋ ਗਿਆ ਕਦੀ ਵੀ ਕੋਈ ਬੱਸ ਇੱਥੋਂ ਡਿੱਗੀ ਨਹੀਂ। ਇਸ ਵਾਸਤੇ ਤੂੰ ਤਸੱਲੀ ਰੱਖ, ਕੋਈ ਗੱਲ ਨਹੀਂ, ਤੂੰ ਇੱਥੇ ਰੋਜ਼ ਐਵੇਂ ਜਿਵੇਂ ਕਰੇਂਦਾ ਤੈਨੂੰ ਪਤਾ ਵੀ ਨਹੀਂ ਲੱਗਣਾ ਕਰਨਾ। ਕੁਝ ਲੋਕਾਂ ਦੀ ਗੱਲ ਬੋਲੀ ਦੀ ਮਾਨਤੇ ਨੂੰ ਬਿਲਕੁਲ ਸਮਝ ਹੀ ਨਾ ਆਵੇ। ਕਦੀ ਆਪਣੇ ਪਿੰਡੋਂ ਬਾਹਰ ਜੇ ਨਹੀਂ ਗਿਆ ਸੀ ਤੇ ਨਾ ਕਦੀ ਬਾਹਰ ਦੇ ਲੋਕਾਂ ਨੂੰ ਮਿਲਿਆ ਸੀ। ਮਨ ਤਾਂ ਹਰ ਥਾਂ ਤੇ ਹਰ ਬੋਰਡ ਨੂੰ ਬੜੇ ਧਿਆਨ ਨਾਲ ਵੇਖੇ। ਕਈ ਥਾਵਾਂ ਤੇ ਮਾਨਤੇ ਨੂੰ ਇੰਜ ਬੌਰਾ ਕੀਤਾ ਬਈ ਉਹ ਸ਼ੀਸ਼ਿਆਂ ਬਾਹਰ ਸਿਰ ਕੱਢ ਕੇ ਵੇਖਣ ਦੀ ਕੋਸ਼ਿਸ਼ ਕਰੇ। ਕੰਡਕਟਰ ਨੇ ਉਸ ਨੂੰ ਇਸ ਚਾਲੇ ਬਾਰੇ ਦੱਸਿਆ ਕਿ ਚਲਦੀ ਬੱਸ ਵਿੱਚੋਂ ਸਿਰ ਬਾਹਰ ਕੱਢਣਾ ਬਹੁਤ ਖਤਰਨਾਕ ਹੁੰਦਾ ਹੈ। ਪਰ ਮਾਨਤਾ ਝੱਟ ਮਗਰੋਂ ਹੀ ਦੁਆਲੇ ਦੀਆਂ ਓਪਰੀਆਂ ਚੀਜ਼ਾਂ ਵੇਖ ਕੇ ਦੀਵਾਨਾ ਹੋ ਜਾਏ ਤੇ ਸਿਰ ਸ਼ੀਸ਼ਿਆਂ ਬਾਹਰ ਕੱਢਣ ਦੀ ਕੋਸ਼ਿਸ਼ ਕਰੇ। ਕੰਡਕਟਰ ਸਿਆਣਾ ਪਿਆ, ਉਸ ਮਾਨਤੇ ਨੂੰ ਬਾਰੀ ਨਾਲ ਉਠਾ ਕੇ ਸਵਾਰੀਆਂ ਦੇ ਵਿਚਕਾਰ ਬਹਾ ਦਿੱਤਾ। ਆਖਰ ਬੱਸ ਆਪਣੀ ਤੇ ਮਾਨਤੇ ਦੀ ਮੰਜ਼ਿਲ ਤੇ ਅੱਪੜ ਗਈ। ਕੰਡਕਟਰ ਨੇ ਮਾਨਤੇ ਨੂੰ ਬੱਸ ਤੋਂ ਢਲ ਜਾਵਣ ਦਾ ਆਖਿਆ। ਮਾਨਤੇ ਨੇ ਕੰਡਕਟਰ ਨੂੰ ਪੁੱਛਿਆ, ਜਿੱਥੇ ਮੈਂ ਜਾਣਾ ਹੈ ਉਹ ਦਫ਼ਤਰ ਕਿੱਧਰ ਹੈ? ਕੰਡਕਟਰ ਨੇ ਦੱਸਿਆ, ਉਸ ਟਾਂਗੇ ਵਾਲੇ ਕੋਲੋਂ ਪੁੱਛ। ਮਾਨਤੇ ਆਖਿਆ, ਜੇ ਕੋਚਵਾਨ ਕੋਲੋਂ ਪੁੱਛਣਾ ਹੈ ਤੇ ਤੂੰ ਕਿਸ ਗੱਲ ਦਾ ਕਿਰਾਇਆ ਲਿਆ ਹੈ? ਕੰਡਕਟਰ ਕਿਹਾ, ਮੈਂ ਤੇਰੇ ਕੋਲੋਂ ਇੱਥੇ ਪਹੁੰਚਾਉਣ ਦਾ ਕਿਰਾਇਆ ਲਿਆ ਸੀ। ਮਾਨਤੇ ਆਖਿਆ, ਨਹੀਂ, ਤੂੰ ਮੈਨੂੰ ਦੱਸਿਆ ਸੀ ਕਿ ਮੈਂ ਤੋੜ ਜਾਣਾ ਹੈ ਤੇ ਹੁਣ ਤੂੰ ਆਖਦਾ ਹੈ ਟਾਂਗੇ ਵਾਲੇ ਕੋਲੋਂ ਪੁੱਛ। ਰਾਹ ਦੇ ਹਮਸਫ਼ਰ ਜੋ ਰਾਹ ਵਿੱਚ ਮਾਨਤੇ ਦੇ ਜਾਣੂ ਹੋ ਗਏ ਸਨ, ਉਹਨਾਂ ਨੇੜੇ ਲੱਗ ਕੇ ਮਾਨਤੇ ਕੋਲੋਂ ਕੰਡਕਟਰ ਦੀ ਜਾਨ ਛੁਡਾਈ ਤੇ ਮਾਨਤੇ ਨੂੰ ਦੱਸਿਆ ਕਿ ਇਹ ਹੀ ਸ਼ਹਿਰ ਹੈ ਜਿੱਥੇ ਤੂੰ ਆਉਣਾ ਸੀ। ਬੱਸ ਅੱਡੇ ਵਿੱਚ ਅੱਪੜ ਗਈ ਏ, ਇਹ ਇਸ ਤੋਂ ਅੱਗੇ ਨਹੀਂ ਜਾ ਸਕਦੀ। ਹੁਣ ਇਹ ਵਾਪਸ ਜਾਏਗੀ। ਤੂੰ ਆਪਣੇ ਟਿਕਾਣੇ ਤੇ ਟਾਂਗੇ ਵਿੱਚ ਬਹਿ ਕੇ ਜਾਣਾ ਹੈ। ਅਸੀਂ ਸਾਰੇ ਹੁਣ ਇੰਜ ਹੀ ਕਰਾਂਗੇ। ਤੂੰ ਵੀ ਇੱਥੋਂ ਪਤਾ ਕਰ ਲੈ ਕਿਸ ਟਾਂਗੇ ਤੇਰੇ ਸੈਂਟਰ ਜਾਵਣਾ ਹੈ, ਉਸ ਤੇ ਬਹਿ ਕੇ ਉੱਥੇ ਅੱਪੜ ਜਾ।